ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 25 ਮਾਰਚ 2015 14 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀ ਅਹਿਮ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਇੱਕ ਬੜੇ ਪਿਆਰੇ ਹਮਦਰਦ ਦੋਸਤ ਟੀਵੀ 84 ਦੇ ਐਡਮਾਇਰਰ ਟੋਰਾਂਟੋ 'ਚ ਪੰਥਕ ਸਫਾਂ ਦੇ ਵਿੱਚ ਅੱਗੇ ਹੋ ਕੇ ਸੇਵਾ ਕਰਨ ਵਾਲੇ ਸਿੰਘ ਵੀਰ ਹਰਵਿੰਦਰ ਸਿੰਘ ਹੈਰੀ, ਉਹਨਾਂ ਦੇ ਪਰਿਵਾਰ ਨਾਲ ਇੱਕ ਬੜਾ ਦੁਖਦਾਈ ਹਾਦਸਾ ਵਾਪਰਿਆ। ਉਹਨਾਂ ਦੇ ਬੜੇ ਨੇੜਲੇ ਪਰਿਵਾਰ ਦੇ ਜਿਹੜੇ ਜੀ ਨੇ 6 ਜੀ ਜਿਹੜੇ ਨੇ ਉਹ ਇੱਕ ਐਕਸੀਡੈਂਟ ਦੇ ਵਿੱਚ, ਕਿਉਂਕਿ ਕੱਲ ਖਬਰ ਤਾਂ ਮੈਂ ਦੇਖੀ ਕਿ ਮਾਛੀਵਾੜੇ ਦੇ ਨੇੜੇ ਇਨੈਲੋ ਗੱਡੀ ਜਿਹੜੀ ਕਿ ਇੱਕ ਟਰੱਕ ਦੇ ਵਿੱਚ ਵੱਜੀ, ਉਸ 'ਚ 6 ਜਿਹੜੇ ਨੇ ਜੀ ਮਾਰੇ ਗਏ ਜੀ। ਔਰ ਉਹਦੇ 'ਚ ਇਹ ਵੀ ਸੀ ਕਿ ਉਹਦੇ 'ਚ ਕੈਨੇਡਾ ਤੋਂ NRI ਸਨ, ਪਰ ਉਦੋਂ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ ਸਾਡੇ ਹੀ ਆਪਣੇ ਅੰਦਰੂਨੀ ਸਰਕਲ ਦੇ ਪਰਿਵਾਰ ਨਾਲ ਸੰਬੰਧਿਤ ਨੇ। ਸੋ ਅੱਜ ਦੁਪਹਿਰੋਂ ਬਾਅਦ ਵੀਰ ਸਤਨਾਮ ਸਿੰਘ ਜਿਹੜੇ ਕਿ ਉੱਥੇ ਪੰਥਕ ਸਭਾ 'ਚ ਐਕਟਿਵ ਨੇ, ਉਹਨਾਂ ਦੀ ਕਾਲ ਆਈ। ਉਸ ਤੋਂ ਬਾਅਦ ਮੈਂ ਹਰਵਿੰਦਰ ਸਿੰਘ ਹੋਰਾਂ ਨਾਲ ਵੀ ਗੱਲ ਕੀਤੀ ਔਰ ਇਹਨਾਂ ਜਿਹੜੇ 6 ਜੀ ਮਾਰੇ ਗਏ, 4 ਇਹਦੇ 'ਚ ਨੌਜਵਾਨ ਬੱਚੇ ਜਿਹੜੇ 18 ਤੋਂ 20-21 ਸਾਲ ਦੀ ਉਮਰ ਦੇ, ਇੱਕ ਬ੍ਰਿਲੀਅੰਟ ਯਾਰਕ ਯੂਨੀਵਰਸਿਟੀ 'ਚ ਪੜ੍ਹਦਾ ਕੈਨੇਡਾ 'ਚ, ਜਿਹੜਾ ਕਿ ਸਾਰੇ ਉੱਥੇ ਦਰਸ਼ਨਾਂ ਦੇ ਲਈ ਗਏ ਔਰ ਪੰਜਾਬ 'ਚ ਜਿਹੜਾ ਹੈ ਆਪਣੇ ਰਿਸ਼ਤੇਦਾਰਾਂ ਦੇ ਨਾਲ। ਸੋ ਉਹਨਾਂ ਦੇ ਹੀ ਪਰਿਵਾਰ ਦੇ ਮਦਰ ਇਨ ਲਾ ਔਰ ਉਹਨਾਂ ਦੇ ਅੱਗੋਂ ਜਿਹੜੇ ਬੜੇ ਕਲੋਜ਼ ਨੇ ਉਹ 6 ਜੀ ਔਰ 4 ਉਹ ਜਵਾਨੀਆਂ ਜਿਨ੍ਹਾਂ ਦੇ ਸਾਹਮਣੇ ਫਿਊਚਰ ਸੀ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਸੀ, ਕੌਮੀ ਕਾਜ਼ ਨੂੰ ਪਿਆਰ ਕਰਦੇ ਸੀ ਜੀ। ਸੋ ਅਸੀਂ ਇਸ ਜਿਹੜੀ ਇੱਕ ਬੜੀ ਸ਼ੌਕਿੰਗ ਇੰਸੀਡੈਂਟ ਹੈ, ਇਸ ਦੇ ਲਈ ਵੀਰ ਹਰਵਿੰਦਰ ਸਿੰਘ ਹੋਰਾਂ ਦੇ ਸਮੁੱਚੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਜੀ। ਬਹੁਤ ਵਾਰ ਕੁਛ ਵਾਪਰਦਾ ਹੈ ਜਿਹਦੇ ਬਾਰੇ ਕੋਈ ਲੌਜਿਕ, ਕੋਈ ਦਲੀਲ, ਕੋਈ ਵਿਚਾਰ ਜਿਹੜਾ ਉਸ ਦਾ ਜਵਾਬ ਨਹੀਂ ਹੁੰਦਾ। ਔਰ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਗੁਰੂ ਦੇ ਭਾਣੇ ਨੂੰ ਮੰਨਣਾ, ਭਾਣੇ ਅੱਗੇ ਸਿਰ ਝੁਕਾਉਣਾ ਹੀ ਜਿਹੜਾ ਬਣਦਾ। ਲੇਕਿਨ ਇੱਕ ਬੜਾ ਹੀ ਦੁਖਦਾਈ ਹਾਦਸਾ ਹੈ ਔਰ ਅਸੀਂ ਜਿੱਥੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਉੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਕਿ ਸਤਿਗੁਰੂ ਜਿਹੜੇ ਸਾਡੇ ਤੋਂ ਵਿਛੜੇ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਜਿਹੜੀ ਇੰਸੀਡੈਂਟ ਖਬਰਾਂ ਦੇ ਹਵਾਲੇ ਨਾਲ ਵੀ ਅੱਜ ਅਸੀਂ ਵਿਚਾਰ ਅਧੀਨ ਲਿਆਉਣਾ ਚਾਹੁੰਦੇ। ਅਜੇ ਅਸੀਂ ਗੱਲ ਕਰਕੇ ਹਟੇ ਹਾਂ ਕੱਲ੍ਹ ਹੀ ਕਿ ਕਿਵੇਂ ਜਗਦੀਸ਼ ਟਾਈਟਲਰ ਨੂੰ, ਜਿਹੜਾ ਕਿ ਉਹਨਾਂ ਮੁੱਖ ਕਾਤਲਾਂ ਦਾ ਉਹ ਜਿਹੜੀ ਉਹਦੀ ਚੰਡਾਲ ਚੌਂਕੜੀ ਰਾਜੀਵ ਗਾਂਧੀ ਉਹਦਾ ਹਿੱਸਾ ਸੀ, ਉਸ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤੀਸਰੀ ਵਾਰ। ਔਰ ਕੱਲ੍ਹ ਇਸ ਬਾਰੇ ਪੱਤਰਕਾਰ ਜਰਨੈਲ ਸਿੰਘ ਜਿਹੜੇ ਹੁਣ MLA ਵੀ ਨੇ ਦਿੱਲੀ ਅਸੈਂਬਲੀ 'ਚ ਔਰ ਪਾਰਲੀਮੈਂਟਰੀ ਸੈਕਟਰੀ ਵੀ ਨੇ, ਉਹਨਾਂ ਨੇ ਟੀਵੀ 84 ਨਿਊਜ਼ 'ਤੇ ਕਾਫੀ ਵੇਰਵੇ ਦੇ ਨਾਲ ਗੱਲਬਾਤ ਕੀਤੀ। ਪਰ ਅੱਜ ਅਸੀਂ ਜਿਹੜੀਆਂ ਕਿ ਕਈ ਵਾਰ ਜਦੋਂ ਹੁਣ ਇੱਕ ਤੋਂ ਬਾਅਦ ਇੱਕ ਘਟਨਾਵਾਂ ਜਾਂ ਜਸਟਿਸ ਡਿਨਾਈਡ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਤੇ ਅੱਜ ਬੇਸ਼ੱਕ ਪਹਿਲਾਂ ਮੈਂ ਸੋਚਦਾ ਸੀ ਕਿ ਵੀ ਅਸੀਂ ਸਿਰਫ ਈਮੇਲਸ ਹੀ ਪੜ੍ਹਾਂਗੇ, ਕਿਉਂਕਿ ਅਸੀਂ ਇਕਰਾਰ ਕੀਤਾ ਹੋਇਆ ਕਿ ਮਹੀਨੇ 'ਚ ਇੱਕ ਦਿਨ ਸਿਰਫ ਈਮੇਲਸ ਲਈ ਰੱਖਾਂਗੇ ਜੀ। ਪਰ ਸਟੂਡੀਓ 'ਚ ਆਉਣ ਤੋਂ ਪਹਿਲਾਂ ਇੱਕਦਮ ਜਿਹੜੀ ਮੇਰੀ ਨਜ਼ਰ ਜਿਸ ਖਬਰ 'ਤੇ ਪਈ, ਹੋਂਦ ਚੱਲੜ ਕਾਂਡ, ਔਰ ਜਦੋਂ ਅਸੀਂ ਇਹ ਗੱਲ ਵੇਰਵੇ ਨਾਲ ਕਰਾਂਗੇ, ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਸਕਦੇ ਨੇ, ਕਿਉਂਕਿ ਇਹ ਇੱਕ ਸਿੱਖ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਦੀ ਬਦੌਲਤ ਸੀ ਜਿਸ ਨੇ ਇਹ ਹੋਂਦ ਚੱਲੜ ਕੇਸ, ਜਿਸ ਨੂੰ ਸਿੱਖ ਮਾਸ ਗ੍ਰੇਵਸ ਕੇਸ ਵੀ ਜਿਹੜਾ ਕਿਹਾ ਗਿਆ, ਦੁਨੀਆ ਦੇ ਸਾਹਮਣੇ ਲਿਆਂਦਾ। ਔਰ ਇਹ ਮਨਵਿੰਦਰ ਸਿੰਘ ਗਿਆਸਪੁਰ ਜਿਹੜੇ ਅਕਸਰ ਸਾਡੇ ਟੀਵੀ 84 ਨਿਊਜ਼ ਦੇ ਵੀ ਜਿਹੜੇ ਨੇ ਮਹਿਮਾਨ ਹੁੰਦੇ ਨੇ ਜੀ, ਉਹ ਦਿੱਲੀ 'ਚ ਦੇ ਨੇੜੇ ਕੰਮ ਕਰਦੇ ਸੀ ਔਰ ਉਹਨਾਂ ਦੇ ਨਾਲ ਇੱਕ ਦਿਨ ਕੋਈ ਡੇਅਰੀ ਦੇ ਵਿੱਚ ਕੰਮ ਕਰਨ ਵਾਲਾ ਲੜਕਾ ਸਫ਼ਰ ਕਰ ਰਿਹਾ ਸੀ ਤੇ उसने उन्होंने कहा कि जी हमारे भी यहाँ एक करीब सरदारों का गांव था, अब तो वो बिल्कुल ख़त्म हो गया, सब मार दिए गए ये वो। सो उन्हों की क्यूरोसिटी जागी कि उन्होंने फिर हौली हौली गल शुरू की कि भी ये की सी।
ਸੋ ਉਹਨਾਂ ਨੂੰ ਇੱਕਦਮ ਇਹ ਲੱਗਾ ਕਿ ਵੀ ਇਹ ਤਾਂ ਨਵੰਬਰ 84 ਚ ਕੋਈ ਐਸੀ ਦਾਸਤਾਨ ਹੈ ਜਿਹੜੀ ਕਿ ਕਿਉਂਕਿ ਦਿੱਲੀ ਦਾ ਪਤਾ ਹੈ, ਕਾਨਪੁਰ, ਬੋਕਾਰੋ ਦੂਸਰਾ, ਕਿ ਵੀ ਇਸ ਗੱਲ ਨੂੰ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਉਹ ਦਬਾਇਆ ਹੋਇਆ। ਸੋ ਖੈਰ ਉਹ ਉਸ ਦੇ ਨਾਲ ਉਸ ਜਿਹੜੀ ਰੂਇਨ ਸੀ, ਖੰਡਰਾਤ ਸੀ, ਉਸ ਥਾਂ ਦੇ ਉੱਤੇ ਪਹੁੰਚੇ ਜੀ। ਉਹਨਾਂ ਨੇ ਲਗਭਗ 50-60 ਪਿਕਚਰਸ ਜਿਹੜੀਆਂ ਨੇ ਉਹਨਾਂ ਸਾਰਿਆਂ ਦੀਆਂ ਲਈਆਂ। ਉਹਨਾਂ ਨੇ ਕੰਧ ਦੇ ਉੱਤੇ ਦੇਖਿਆ ਇੱਕ ਟੱਠੀ ਦੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸੀ। ਉਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਇਹ ਕੀ ਹੋਇਆ ਹੋਏਗਾ। ਔਰ ਇਹ ਜਿਹੜਾ ਵਾਕਿਆ ਉਹਨਾਂ ਨੇ ਲੱਭਿਆ ਇਹ ਜਨਵਰੀ 2011 ਦੇ ਵਿੱਚ ਸਾਹਮਣੇ ਆਇਆ ਜੀ। ਔਰ ਫਿਰ ਇੱਕ ਵਾਰ ਜਦੋਂ ਉਹਨਾਂ ਨੇ ਉਹ ਸਾਰੀਆਂ ਪਿਕਚਰਸ ਸ਼ਾਇਦ ਉਹ ਵੇਰਵਾ ਲੋਕਲ ਅਖਬਾਰਾਂ ਨੂੰ ਦਿੱਤਾ, ਸਿੱਖ ਐਕਟਿਵਿਸਟ ਤੱਕ ਆਇਆ, ਫਿਰ ਇਸ ਦੀ ਜਿਹੜੀ ਹੈ ਗੱਲ ਸਾਰੇ ਪਾਸੇ ਗਈ। ਈਵਨ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਕਮੇਟੀ ਜਿਹੜੀ ਅਕਸਰ ਸੁੱਤੀ ਹੁੰਦੀ ਹੈ, ਪਰ ਜਦੋਂ ਕੋਈ ਘਟਨਾ ਵਾਪਰਦੀ ਹੈ ਫਿਰ ਉਹਨਾਂ ਨੂੰ ਲੱਗਦਾ ਹੈ ਵੀ ਇਹਦੇ ਚੋਂ ਹੁਣ ਅਸੀਂ ਕ੍ਰੈਡਿਟ ਕਿਵੇਂ ਲਈਏ। ਸੋ ਉਹਨਾਂ ਨੇ ਵੀ 4 ਮਾਰਚ ਨੂੰ ਅਕਾਲ ਤਖਤ ਸਾਹਿਬ ਤੇ ਇਸ ਪ੍ਰਥਾਏ ਅਰਦਾਸ ਕੀਤੀ ਗਈ ਹੋਂਦ ਚਿੱਲੜ ਦੇ ਵਿਕਟਮਸ ਬਾਰੇ, ਜਿਹਦਾ ਜ਼ਿਕਰ ਅਸੀਂ ਹੁਣ ਕਰਾਂਗੇ ਆਉਣ ਵਾਲੇ ਮਿੰਟਾਂ 'ਚ ਜੀ। ਔਰ ਫਿਰ 6 ਮਾਰਚ 2011 ਨੂੰ ਹੋਂਦ ਚਿੱਲੜ 'ਚ ਬਹੁਤ ਵੱਡਾ ਇਕੱਠ ਹੋਇਆ ਔਰ ਇਹ ਹੋਇਆ ਕਿ ਜੀ ਇਹ ਤਾਂ ਜਿਸ ਤਰ੍ਹਾਂ ਹੋਲੋਕਾਸਟ ਸਰਵਾਈਵਰਸ ਨੇ ਜਿਹੜੀਆਂ ਅਸਲ ਕੰਸੈਂਟਰੇਸ਼ਨ ਕੈਂਪਾਂ ਜਾਂ ਗੈਸ ਚੈਂਬਰਾਂ ਦੀ ਕਹਾਣੀ ਹੈ ਉਹਦੇ ਵਾਂਗ ਹੈ। ਇਹ ਹੋਂਦ ਚਿੱਲੜ ਨੂੰ ਇਵੇਂ ਹੀ ਪ੍ਰੀਜ਼ਰਵ ਕਰਨਾ ਚਾਹੀਦਾ ਹੈ। ਇਹਦਾ ਆਲੀਸ਼ਾਨ ਇੱਥੇ ਗੁਰਦੁਆਰਾ ਉਹਨਾਂ ਦੀ ਯਾਦਗਾਰ ਬਣੇ। ਔਰ 6 ਮਾਰਚ 2011 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਦੂਸਰੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਔਰ ਬਾਕੀ ਜਥੇਬੰਦੀਆਂ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਵੀ ਰੱਖਿਆ ਕਿ ਜੀ ਇਹਨੂੰ ਅਸੀਂ ਇੰਟਰਨੈਸ਼ਨਲ ਬਣਾਵਾਂਗੇ। ਕਿਸੇ ਨੇ ਕਿਹਾ ਜੀ ਅਸੀਂ ਜੋ ਵਾਸ਼ਿੰਗਟਨ 'ਚ ਹੋਲੋਕਾਸਟ ਮਿਊਜ਼ੀਅਮ ਬਣਿਆ ਉਹਦੀ ਤਰਜ਼ ਤੇ ਜਿਉਂ ਜਿਹੀਆਂ ਗੱਲਾਂ ਉਹ ਕਰਦੇ ਹੁੰਦੇ ਨੇ ਉਸ ਕਿਸਮ ਦਾ। ਪਰ ਮੈਂ ਸਮਝਦਾ ਵੀ ਇੱਕ ਮਨਵਿੰਦਰ ਸਿੰਘ ਗਿਆਸਪੁਰ ਨੂੰ ਛੱਡ ਕੇ ਜਿਸ ਨੇ ਇਸ ਸਾਰੇ ਇਸ਼ੂ ਨੂੰ ਪਿਛਲੇ 4 ਸਾਲ ਦੇ ਵਿੱਚ ਅਲਾਈਵ ਰੱਖਿਆ, ਕਿਉਂਕਿ ਉਸ ਪੀਰੀਅਡ 'ਚ ਇੱਕ ਕੰਸਿਸਟੈਂਟ ਇਸ ਲੌਬੀ ਦਾ ਨਤੀਜਾ ਸੀ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਇੱਕ ਕਮਿਸ਼ਨ ਵੀ ਬਣਾਉਣਾ ਪਿਆ ਜਿਹਨੂੰ ਗਰਗ ਕਮਿਸ਼ਨ ਕਹਿੰਦੇ ਨੇ। ਔਰ ਇਹ ਗਰਗ ਕਮਿਸ਼ਨ 5 ਮਾਰਚ 2011 ਨੂੰ ਅਨਾਉਂਸ ਹੋਇਆ। ਇਹ ਜੱਜ ਟੀਪੀ ਗਰਗ ਜਿਹੜਾ ਹੈ ਉਸ ਨੇ ਪਹਿਲਾਂ ਤਾਂ ਇਕੱਲਾ ਸਿਰਫ ਹੋਂਦ ਔਰ ਚਿੱਲੜ ਜਿਹੜੇ 2 ਪਿੰਡ ਨੇ ਇਕੱਠੇ, ਉਹਨਾਂ ਦੇ ਸਰਪੰਚ ਵੀ ਸਿੱਖ ਹੁੰਦਾ ਸੀ ਜੀ। ਔਰ ਇਹ ਉਹ ਬਦਨਸੀਬ ਪਰਿਵਾਰ ਜਿਹੜੇ ਕਿ 1 ਔਰ 2 ਨਵੰਬਰ ਨੂੰ 1984 ਨੂੰ ਮਾਰੇ ਗਏ, ਇਹ ਪਹਿਲਾਂ ਹੀ 1947 ਚ ਪਾਕਿਸਤਾਨ ਤੋਂ ਉਜੜ ਕੇ ਆਏ, ਉੱਥੇ ਆਪਣਾ ਕਈ ਕੁਛ ਗਵਾਇਆ, ਜ਼ਮੀਨਾਂ ਗਵਾਈਆਂ, ਪਰਿਵਾਰ ਗਵਾਏ। ਪਰ ਇਹ ਬੜੇ ਜਿਹੜੇ ਨੇ ਖਾਂਦੇ ਪੀਂਦੇ ਪਰਿਵਾਰਾਂ ਚੋਂ ਆਏ ਸੀ, ਇਸ ਲਈ ਉਹਨੇ ਇੱਥੇ ਜ਼ਮੀਨਾਂ ਨੂੰ ਵੀ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਆਬਾਦ ਕੀਤਾ ਔਰ ਚੰਗੇ ਘਰਾਂ ਦੇ ਵਿੱਚ ਉਹ ਰਹਿੰਦੇ ਸੀ। ਸੋ ਇਹ ਕੋਈ ਦਿੱਲੀ ਦੇ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਵਾਂਗ ਕੋਈ ਗਰੀਬ ਸਿਕਲੀਗਰ ਜਾਂ ਕਿਰਤੀ ਸਿੱਖ ਨਹੀਂ ਸਨ। ਇਹ ਚੰਗੇ ਆਧਾਰ ਵਾਲੇ ਸਿੱਖ ਸਨ ਔਰ ਇਹਨਾਂ ਦੇ ਸਰਪੰਚ ਵੀ ਆਪਣਾ ਬਣਦਾ ਸੀ। ਔਰ ਜਿਹੜੀ ਇਹਨਾਂ ਦੀ ਪ੍ਰੋਸਪੈਰਿਟੀ ਹੈ ਜਾਂ ਖੁਸ਼ਹਾਲੀ ਹੈ ਇਹ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ, ਕਿਉਂਕਿ ਇਹ ਹੁਣ ਜ਼ਿਲ੍ਹਾ ਰੇਵਾੜੀ ਹੈ, ਉਦੋਂ ਸ਼ਾਇਦ ਗੁੜਗਾਉਂ ਸੀ, ਇਹ ਸਾਰੇ ਈਰਖਾ ਫੈਕਟਰ ਵੀ ਇਸ ਦੇ ਨਾਲ ਨਾਲ ਤੁਰਦੇ। ਸੋ ਜਿਹੜੀ ਇਸ ਦੀ ਵਿਥਿਆ ਹੈ, ਕਿਉਂਕਿ ਹੁਣ ਉਹ ਗਰਗ ਕਮਿਸ਼ਨ ਜਿਹੜਾ 5 ਮਾਰਚ 2011 ਨੂੰ ਬਣਾਇਆ, ਉਸ ਨੇ ਜਿਹੜਾ ਪਿਛਲੇ 4 ਸਾਲ ਚ ਬੜੀ ਹੋਇਆ ਜੀ। ਪਹਿਲਾਂ ਤਾਂ 1 ਸਾਲ ਦੇ ਵਿੱਚ ਰਿਪੋਰਟ ਦੇਣੀ ਸੀ, 1.5 ਹੋ ਗਿਆ, 4 ਸਾਲ ਲੰਘਾ ਦਿੱਤੇ। ਇਸ ਸਾਰੇ ਪੀਰੀਅਡ ਦੇ ਵਿੱਚ 273 ਰਿਟਾਂ ਜਿਹੜੀਆਂ ਨੇ ਇਸ ਗਰਗ ਕਮਿਸ਼ਨ ਦੇ ਸਾਹਮਣੇ ਆਈਆਂ ਔਰ 455 ਗਵਾਹ ਭੁਗਤੇ। ਪਰ ਹੁਣ ਇਹ ਗਰਗ ਕਮਿਸ਼ਨ ਦੀ ਰਿਪੋਰਟ ਕਿਵੇਂ ਇੱਕ ਹੋਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਮੈਂ ਜਿਹੜਾ ਕਿ ਵੇਰਵਾ ਥੋੜਾ ਜਿਹਾ ਤੇਜ਼ੀ ਦੇ ਨਾਲ ਜੋ ਮੈਂ ਰਿਸਰਚ ਕਰ ਸਕਿਆ ਜੀ, ਕਿ ਕਿਉਂਕਿ ਜਿਹੜੇ ਇਸ ਸਟੋਰੀ ਨੂੰ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਜਾਂ ਨਵੇਂ ਦਰਸ਼ਕ ਨੇ, ਉਹਨਾਂ ਦੇ ਗਿਆਤ ਹਿੱਤ ਜ਼ਰੂਰੀ ਹੈ ਕਿ ਹੋਂਦ ਚਿੱਲੜ ਮਾਸ ਗ੍ਰੇਵ ਕੇਸ ਜਿਹਦੇ ਬਾਰੇ ਕਿਹਾ ਗਿਆ ਕਿ ਅਸੀਂ ਯੂਨੈਸਕੋ ਨੂੰ ਅਸੀਂ ਉੱਥੇ ਜਿਹੜਾ ਹੈ ਇਸ ਨੂੰ ਐਜ਼ ਏ ਸਬੂਤ ਦਿਆਂਗੇ, ਕਿਉਂਕਿ ਜੇ ਸਰਬੀਆ ਦੇ ਵਿੱਚ ਮਾਸ ਗ੍ਰੇਵਸ ਜਿਹੜੀਆਂ ਬੋਸਨੀਆ 'ਚ ਮਿਲੀਆਂ ਉਹਦੇ ਥੱਲੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਾਂ ਵਾਰ ਕ੍ਰਾਈਮ ਦੇ ਚਾਰਜ ਲੱਗੇ ਤੇ ਇਹ ਵੀ ਵਾਰ ਕ੍ਰਾਈਮ ਹੈ, ਇਹ ਜਿਉਂਦਾ ਜਾਗਦਾ ਸਬੂਤ ਹੈ। ਉੱਥੋਂ ਹੱਡੀਆਂ ਵੀ ਮਿਲੀਆਂ, ਉੱਥੋਂ ਬਾਕੀ ਸਾਰੇ ਸਬੂਤ ਵੀ ਮਿਲੇ। ਲੇਕਿਨ ਅਸੀਂ ਸਮਝਦੇ ਹਾਂ ਕਿ ਜੋ ਜਿਹਾ ਇੱਕ ਮੂੰਹ ਚੋਂ ਹਵਾ ਕੱਢਣ ਵਾਂਗੂ ਸਾਡਾ ਬਹੁਤਿਆਂ ਦਾ ਹੁਣ ਇਹ ਟ੍ਰੈਂਡ ਬਣ ਗਿਆ ਕਿ ਜਦੋਂ ਕੋਈ ਘਟਨਾ ਹੁੰਦੀ ਹੈ ਉਹਦੇ ਤੇ ਬਿਆਨਬਾਜ਼ੀਆਂ ਕਰੋ, ਅਖਬਾਰਾਂ 'ਚ ਬਿਆਨ ਦਿਓ, ਭੋਗ ਪਾ ਦਿਓ ਤੇ ਮੁੜ ਕੇ ਭੁੱਲ ਜਾਓ। ਜੇ ਇਹ ਪਾਰਟ ਨਾ ਹੁੰਦਾ, ਔਰ ਗੱਲ
ਬਿਲਕੁਲ ਦਰੁਸਤ ਹੈ। ਕੱਲ ਜਦੋਂ ਜਰਨੈਲ ਸਿੰਘ ਪੱਤਰਕਾਰ ਗੱਲ ਕਰ ਰਹੇ ਸਨ ਜਗਦੀਸ਼ ਟਾਈਟਲਰ ਨੂੰ ਕਿਉਂ ਤੀਸਰੀ ਵਾਰ ਕਲੀਨ ਚਿੱਟ ਮਿਲੀ, ਜਿੱਥੇ ਉਹਨਾਂ ਨੇ ਕਿਹਾ ਕਿ ਵੀ ਹਰ ਸਰਕਾਰ, CBI, ਪੁਲਿਸ ਇਹ ਰਲੇ ਹੋਏ ਨੇ, ਤੇ ਉਹਨਾਂ ਨੇ ਕਿਹਾ ਵੀ ਕਸੂਰ ਸਾਡੀ ਕੌਮ ਦਾ ਵੀ ਹੈ, ਕਿਉਂਕਿ ਜਿਹੜੇ ਗਵਾਹ ਸਨ ਜਾਂ ਗਵਾਹ ਨੇ ਉਹ ਕਿਉਂਕਿ ਡਰਦੇ ਨੇ, ਗੁੰਡਿਆਂ ਦੀਆਂ ਧਮਕੀਆਂ ਹੁੰਦੀਆਂ। ਜਗਦੀਸ਼ ਟਾਈਟਲਰ ਨੇ ਤਾਂ ਈਵਨ ਡਿਸਕਸ਼ਨ 'ਚ ਫੁਲਕੇ ਨੂੰ ਧਮਕੀ ਦਿੱਤੀ TV ਡਿਸਕਸ਼ਨ ਤੇ ਜੀ। ਔਰ ਨਾ ਅਸੀਂ ਉਹਨਾਂ ਗਵਾਹਾਂ ਨੂੰ ਸਿਕਿਉਰਿਟੀ, ਨਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਆ, ਜਾਂ ਉਹ ਡਰ ਕੇ ਬਹਿ ਜਾਂਦੇ ਨੇ ਤੇ ਜਾਂ ਖਰੀਦੇ ਜਾਂਦੇ ਨੇ। ਤੇ ਜਾਂ ਉਹਨਾਂ ਨੇ ਕਿਹਾ ਜੀ ਉਹ ਟਾਈਟਲਰ ਕੇਸ 'ਚ 2 ਬੰਦੇ ਜਿਹੜੇ ਕਿ ਕੈਲੀਫੋਰਨੀਆ 'ਚ ਨੇ, ਕਿਤੇ ਗੁਰਦੁਆਰੇ 'ਚ ਗ੍ਰੰਥੀ ਵੀ ਹੈ, ਉਹਨਾਂ ਨੇ ਕਿਹਾ ਜਦੋਂ ਮੈਂ ਗਿਆ ਵੀ ਹੈ ਉਹ ਸਾਹਮਣੇ ਵੀ ਨਹੀਂ ਆਏ। ਵੀ ਕਈ ਵਾਰੀ ਕਈ ਹਾਲਤਾਂ 'ਚ ਈਵਨ ਜੇ ਜੱਜ ਵੀ ਦੇਣਾ ਵੀ ਚਾਹੇ ਕੋਈ ਸਜ਼ਾ ਤੇ ਉਹਦੀਆਂ ਵਿਟਨੈਸਿਸ ਨਹੀਂ ਨੇ, ਐਵੀਡੈਂਸ ਨਹੀਂ ਹੈ। ਹੁਣ ਰੀਜ਼ਨ ਇਹੀ ਹੈ ਕਿ ਨਾ ਅਸੀਂ ਕੰਸਿਸਟੈਂਟਲੀ ਕੋਈ ਹਾਲਾਂ ਨਿਕਲਣਾ ਉਹਨਾਂ ਅਦਾਲਤਾਂ 'ਚੋਂ ਕੁਝ ਨਹੀਂ ਹੈ। ਉਹ ਜੋ ਹੁਣ ਇਹ ਗਰਗ ਕਮਿਸ਼ਨ ਦਾ ਵੀ ਸਾਹਮਣੇ ਆ ਗਿਆ, ਪਰ ਇਹਦੇ ਬਾਵਜੂਦ ਮੈਂ ਦੇਖਦਾ ਕਿ ਇੱਕ ਸਟੇਜ ਸੀ ਕਿ ਹੋਂਦ ਚੱਲੜ ਦਾ ਇੰਨਾ ਚਰਚਾ ਸੀ ਕਿ ਮੈਨੂੰ ਲੱਗਦਾ ਸੀ ਵੀ ਇਹ ਹੋਂਦ ਚੱਲੜ ਕੇਸ ਹੀ ਆਪਣੇ ਆਪ ਦੇ ਵਿੱਚ ਇੰਟਰਨੈਸ਼ਨਲਾਈਜ਼ ਮਾਸ ਗ੍ਰੇਵ ਦਾ ਜਿਵੇਂ ਕੇਸ ਕਿਤੇ ਨਿਕਲਦਾ ਹੈ ਕਿ ਜੀ ਇਕੱਠੇ ਦਫਨਾ ਦਿੱਤੇ, ਇਕੱਠੇ ਹੀ ਮਾਰ ਕੇ ਸਾੜ ਦਿੱਤੇ ਔਰ ਬਾਹਰ ਧੁੱਖ ਨਹੀਂ ਨਿਕਲਣ ਦਿੱਤੀ। ਜਿਹੜੇ ਥੋੜੇ ਬਹੁਤ ਸਰਵਾਈਵ ਕੀਤੇ, ਕੋਈ ਲੁਧਿਆਣੇ ਬਹਿ ਗਿਆ, ਕੋਈ ਦਿੱਲੀ ਬਹਿ ਗਿਆ, ਉਹਨਾਂ ਨੇ ਵੀ ਨਹੀਂ। ਜੋ ਹੁਣ ਤੁਸੀਂ ਜੇ ਵਿਦਨ 37 years 2 ਟ੍ਰੈਜਡੀਜ਼ ਦੇਖੋ। 1947 'ਚ ਉਜੜ ਪੁਜੜ ਕੇ ਆਏ, ਆਪਣੇ ਸਾਹਮਣੇ ਮੌਤ ਦਾ ਨੰਗਾ ਨਾਚ ਦੇਖਿਆ ਜੀ। 37 ਸਾਲ ਦੇ ਵਿੱਚ ਦੁਬਾਰਾ ਉਹੀ ਗੱਲ ਸਾਹਮਣੇ ਆਈ, ਤੇ ਫਿਰ ਉਸ ਡਰ ਚੋਂ ਤੁਸੀਂ ਕਿੰਨਾ ਰਹਿ ਜਾਂਦੇ ਹੋ। ਔਰ ਜਦੋਂ ਕੋਈ ਤੁਹਾਡੇ ਪਿੱਛੇ ਕੌਮ ਨਾ ਖਲੋਤੀ ਹੋਏ, ਕੋਈ ਐਸੀ ਸੰਸਥਾ ਨਾ ਹੋਏ, ਕੋਈ ਐਸੀ ਬਾਡੀ ਨਾ ਹੋਏ ਜਿਹੜੀ ਕਹੇ ਕਿ ਜੀ ਅਸੀਂ ਟੂ ਦਾ ਕਨਕਲੂਜਨ ਪਹੁੰਚਾਣਾ ਇਸ ਗੱਲ ਨੂੰ, ਇਹਨਾਂ ਨੂੰ ਸਜ਼ਾ ਯਾਫਤਾ ਕਰਵਾਉਣਾ। ਸੋ ਜਿਹੜੇ ਵੇਰਵੇ ਹੁਣ ਸਿੱਖ ਵਿਕੀ ਤੇ ਸਿੱਖੀ ਵਿਕੀ ਜਾਂ ਐਨਸਾਈਕਲੋਪੀਡੀਆ ਤੇ ਅਵੇਲੇਬਲ ਨੇ, ਉਹ ਇਹ ਹੈ ਕਿ 1 ਨਵੰਬਰ 1984 ਨੂੰ ਇੱਕ ਸਟਰੋਂਗ ਹਿੰਦੂਆਂ ਦਾ ਗਰੁੱਪ ਜਿਹੜਾ ਹੈ ਉਹਨਾਂ ਨੇ ਪਿੰਡ ਦੇ ਉੱਤੇ ਧਾਵਾ ਕੀਤਾ। ਇਹ ਉਹੀ 31 ਅਕਤੂਬਰ ਨੂੰ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਉਸ ਤੋਂ ਜੀ। ਔਰ ਉਹਨੂੰ ਪਿੰਡ ਵਾਲਿਆਂ ਨੇ ਵੀ ਔਰ ਦੂਸਰਿਆਂ ਨੇ ਵੀ ਅੱਗੋਂ ਰਿਪਲਸ ਕਰ ਦਿੱਤਾ ਕਿ ਉਹਨਾਂ ਨੂੰ ਵਾਪਸ ਜਾਣਾ ਪਿਆ, ਕਿਉਂਕਿ ਉਹਨਾਂ ਨੂੰ ਲੱਗਾ ਹੋਏਗਾ ਦੂਸਰੇ ਪਾਸੇ ਗਿਣਤੀ ਜ਼ਿਆਦਾ ਹੈ ਜਾਂ ਪਿੰਡ ਵਾਲਿਆਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਸਪੋਰਟ ਨਹੀਂ ਮਿਲੀ ਹੋਏਗੀ। ਫਿਰ ਜਿਹੜਾ ਹੈ ਉਹ 2 ਨਵੰਬਰ ਨੂੰ ਇੱਕ ਟਰੱਕ ਤੇ ਬੱਸ ਵਿੱਚ 250 ਦੇ ਕਰੀਬ ਜਿਹੜੇ ਬੰਦੇ ਨੇ ਉਹ ਉਹਨਾਂ ਨੇ ਹਮਲਾ ਕੀਤਾ। ਤੇ ਜਿਹੜੇ ਪਿੰਡ ਦੇ ਵਿੱਚ, ਕਿਉਂਕਿ ਸਿੱਖਾਂ ਦਾ ਹੀ ਪਿੰਡ ਸੀ ਜ਼ਿਆਦਾ, ਜਿਹੜੇ ਇਕੱਲੇ ਕਾਰੇ ਘਰ ਸੀ, ਉਹਨਾਂ ਨੂੰ ਰੋਡਸ ਦੇ ਨਾਲ, ਲਾਠੀਆਂ ਦੇ ਨਾਲ, ਡੀਜ਼ਲ, ਕੈਰੋਸਿਨ ਔਰ ਜਿਹੜਾ ਉਸ 'ਚ ਜਿਹੜਾ ਉਹ ਇੰਦਰਾ ਗਾਂਧੀ ਦੀ ਜੈ ਦੇ ਨਾਅਰੇ ਲਾ ਰਹੇ ਸੀ, ਔਰ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਕੁੱਟ-ਕੁੱਟ ਕੇ ਔਰ ਫਿਰ ਅੱਗ ਦੇ ਵਿੱਚ ਕੈਰੋਸਿਨ ਲਾ ਕੇ ਸਾੜਨਾ ਸ਼ੁਰੂ ਕੀਤਾ। ਔਰ ਜਦੋਂ ਸ਼ਾਮ 4 ਘੰਟੇ ਇਹ ਜਿਹੜਾ ਮੌਤ ਦਾ ਨੰਗਾ ਨਾਚ ਚੱਲਦਾ ਰਿਹਾ, ਨਾ ਦੂਸਰੇ ਪਿੰਡ ਵਾਲਿਆਂ ਨੇ ਇੰਟਰਫੀਅਰ ਕੀਤਾ, ਨਾ ਪੁਲਿਸ ਮੌਕੇ ਤੇ ਆਈ, ਔਰ 4 ਘੰਟੇ ਬਾਅਦ 31 ਸਿੱਖ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਹੀ ਜਿਹੜੇ ਨੇ ਉਹਨਾਂ ਜਨੂਨੀਆਂ ਨੇ, ਫਿਰਕੂ ਹਿੰਦੂਆਂ ਨੇ ਮਾਰ ਮੁਕਾਏ ਜੀ। ਔਰ ਇਹਦੇ ਨਾਲ ਹੀ ਲਗਾਤਾਰਤਾ ਨਾਲ, ਕਿਉਂਕਿ ਬਹੁਤ ਵਧੀਆ ਘਰ ਬਣੇ ਹੋਏ ਸਨ, ਬੰਗਲੇ ਬਣੇ ਸੀ, ਉਹਨਾਂ ਨੂੰ ਅੱਗਾਂ ਲੱਗਦੀਆਂ ਰਹੀਆਂ। ਔਰ ਇਸ ਪੀਰੀਅਡ ਦੇ ਵਿੱਚ ਹੀ ਜਿਹੜਾ ਜਦੋਂ ਤੱਕ ਥੋੜਾ ਬਹੁਤ ਵਕਤ ਗੁਜ਼ਰਿਆ ਔਰ ਕੁਝ ਸਿੱਖ ਜਿਹੜੇ ਨੇ ਉਸ ਦਾ ਫਾਇਦਾ ਉਠਾ ਕੇ ਨੇੜੇ ਇੱਕ ਹੋਰ ਪਿੰਡ ਜਿਹੜਾ ਕਿ ਧਨੋਰਾ ਪਿੰਡ ਹੈ, ਜਾਟਾਂ ਦਾ ਪਿੰਡ, ਉਹਨਾਂ ਨੇ ਹਮਦਰਦੀ ਦਿਖਾਈ, ਹਿੰਦੂ ਜਾਟ, ਉਹਨਾਂ ਨੇ ਜਿਹੜੇ ਸਰਵਾਈਵਰ ਸੀ ਉਹਨਾਂ ਨੂੰ ਪਨਾਹ ਦਿੱਤੀ। ਔਰ ਇਸ ਸਾਰੇ ਦੌਰ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਵੀ ਇਸ ਲਈ ਪਨਾਹ ਲੈ ਕੇ ਬਚ ਸਕੇ ਕਿ ਜਦੋਂ ਉਹਨਾਂ ਨੇ ਇਕੱਲੇ ਕਾਰੇ ਘਰਾਂ ਨੂੰ ਕਰ ਲਿਆ, ਫਿਰ ਜਦੋਂ ਸੈਂਟਰ ਦੇ ਘਰਾਂ 'ਚ ਆਏ, ਉੱਥੇ ਇੱਕ ਸਿੱਖ ਜਿਹੜਾ ਉਹ ਨਿਕਲਿਆ, ਉਹਨੇ ਆਪਣੀ ਤਲਵਾਰ ਦੇ ਨਾਲ ਮੁਕਾਬਲਾ ਕੀਤਾ, ਇੱਕ ਨੂੰ ਮਾਰ ਮੁਕਾਇਆ। ਔਰ ਇੱਕ ਫੌਜੀ ਸੀ ਜਿਹਦੇ ਕੋਲ ਗਨ ਸੀ, ਉਹਨੇ ਜਦੋਂ ਫਾਇਰ ਕੀਤਾ ਔਰ ਫਿਰ ਉਹ ਜਿਹੜੀ ਹੈ ਭੀੜ ਉੱਥੋਂ ਦੌੜੀ। ਸੋ ਕੁੱਲ ਮਿਲਾ ਕੇ ਬਾਈ ਦਾ ਐਂਡ ਆਫ ਦਾ ਈਵਨਿੰਗ ਜਿਹੜੇ 31 ਸਿੱਖ ਹੈ ਇਹ ਮਾਰੇ ਗਏ। ਔਰ ਇਹ ਜ਼ਾਹਰ ਹੈ ਵੀ ਉਹਨਾਂ ਚੋਂ ਇਹ ਵੀ ਸਾਹਮਣੇ ਆਇਆ ਕਿ ਕੁਝ ਜਿਹੜੇ ਨੇ ਉਹਨਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਢੋਇਆ ਗਿਆ। ਔਰ ਇਹ ਕਹਾਣੀ ਕੱਲੀ ਹੋਂਦ ਚੱਲੜ ਤੱਕ ਮਹਿਦੂਦ ਨਹੀਂ ਰਹੀ, ਕਿਉਂਕਿ ਜਦੋਂ ਮਨਵਿੰਦਰ ਸਿੰਘ ਗਿਆਸਪੁਰ ਨੇ ਹੋਂਦ ਚੱਲੜ ਇਸ ਕਾਂਡ ਨੂੰ ਲੱਭਿਆ ਤੇ ਫਿਰ ਉਹਦੇ ਤੋਂ ਕੁਝ ਦੂਰ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਇਹ ਗੱਲ ਇੱਥੇ ਹੀ ਨਹੀਂ ਹੋਈ, ਨੇੜੇ ਪਟੌਦੀ ਪਿੰਡ ਹੈ। ਹੁਣ ਇਹ ਉਹੀ ਪਟੌਦੀ ਹੈ ਜਿਨ੍ਹਾਂ ਨੂੰ ਕ੍ਰਿਕਟ ਦਾ ਸ਼ੌਕ ਹੈ ਕਿ ਕਦੇ ਨਵਾਬ ਪਟੌਦੀ, ਇਹ ਇਹਨਾਂ ਦੀ ਆਪਣੀ ਰਿਆਸਤ ਹੈ। ਔਰ ਹੁਣ ਵੀ ਜਿਹੜੀ ਉਹਦੀ ਪਟੌਦੀ ਨੇ ਸ਼ਰਮਲਾ ਟੈਗੋਰ ਨਾਲ ਵਿਆਹ ਕੀਤਾ ਸੀ, ਹੁਣ ਉਹ ਸੈਫ ਅਲੀ ਖਾਨ ਤੇ ਦੂਜੇ ਤੀਜੇ ਸਾਰੇ ਉਹ ਪਟੌਦੀ ਖਾਨਦਾਨ ਹੈ।
ਹੁਣ ਇਹ ਮੁਸਲਮਾਨਾਂ ਦੀ ਰਿਆਸਤ ਹੈ, ਲੇਕਿਨ ਅੱਜ ਵੀ ਹੁਣ ਤੋਂ ਭਾਵੇਂ ਇਹਨਾਂ ਦੇ ਰਾਜੇ ਰਾਣਿਆਂ ਦੇ ਮੁੱਕ ਗਏ, ਲੇਕਿਨ ਇਹਨਾਂ ਦੀ ਕਾਫੀ ਜਿਹੜੀ ਵੱਡੀ ਉੱਥੇ ਜਗੀਰ ਹੈ। ਔਰ ਦੂਜਾ ਸੋ ਦੂਸਰਾ ਕਾਂਡ ਜਿਹੜਾ ਇਸੇ ਪੀਰੀਅਡ ਦੇ ਵਿੱਚ ਹੀ ਹੋਇਆ ਉਹ ਪਟੌਦੀ ਦੇ ਵਿੱਚ ਹੋਇਆ। ਔਰ ਪਟੌਦੀ ਮੈਸੈਕਰ ਦੇ ਵਿੱਚ ਵੀ ਜਿਹੜੇ ਨੇ 17 ਬੰਦਿਆਂ ਨੂੰ ਜਿਉਂਦਿਆਂ ਸਾੜਿਆ ਗਿਆ, ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ, ਜਿਹੜੀ ਇੱਕ ਬੜੀ ਦੁਖਦਾਈ ਕਹਾਣੀ ਹੈ। ਔਰ ਇਹ ਕਹਾਣੀ ਹੋਂਦ ਚੱਲੜ 'ਚ ਵੀ ਬੀਬੀਆਂ ਦੇ ਨਾਲ ਇਹ ਵਾਪਰਿਆ, ਔਰ ਮਾਰ ਕੇ ਉਹਨਾਂ ਦੇ ਨਾਲ ਜਬਰ ਜਨਾਹ ਕਰਕੇ ਉਹਨਾਂ ਨੂੰ ਤੇਲ ਪਾ ਕੇ ਜਿਉਂਦੇ ਸਾੜਦੇ ਰਹੇ। ਹੁਣ ਇਹਦੇ 'ਚ ਅੱਗੇ ਉਹਨਾਂ ਨੇ ਈਵਨ ਉਹ ਲਿਸਟ ਵੀ ਦਿੱਤੀ ਹੈ ਜਿਹੜੇ ਕਿ ਪਟੌਦੀ ਕਤਲੇਆਮ ਦੇ ਵਿੱਚ ਮਾਰੇ ਗਏ 17 ਬੰਦੇ ਨੇ ਜੀ। ਔਰ ਇਹ ਜਿਹੜਾ ਜਿਵੇਂ ਮੈਂ ਕਿਹਾ ਕਿ 22 ਜਨਵਰੀ ਨੂੰ ਜਿਹੜਾ ਜਨਵਰੀ ਦੇ ਵਿੱਚ 11 ਜਨਵਰੀ ਨੂੰ ਮਨਵਿੰਦਰ ਸਿੰਘ ਗਿਆਸਪੁਰ ਨੇ ਇਸ ਨੂੰ ਲੱਭਿਆ, ਔਰ ਇਸ ਤਰ੍ਹਾਂ ਹੋਂਦ ਚੱਲੜ ਦੀ ਜਿਹੜੀ ਕਹਾਣੀ ਹੈ ਔਰ ਪਟੌਦੀ ਦੀ ਕਹਾਣੀ ਹੈ ਕਤਲੇਆਮ ਦੀ, ਇਹ ਸਾਹਮਣੇ ਆਈ। ਹੁਣ ਇਸ ਬਿਨਾਹ ਦੇ ਉੱਤੇ ਅਸੀਂ ਜਿਹੜੀ ਗੱਲ ਦੇ ਲਈ ਅੱਜ ਅਸੀਂ ਇਸ ਨੂੰ ਚੁਣਿਆ ਗਰਗ ਰਿਪੋਰਟ, ਗਰਗ ਕਮਿਸ਼ਨ। ਹੁਣ ਜਿਹੜੀ ਅੱਜ ਦੀ ਖਬਰ ਹੈ ਕਿ ਜਸਟਿਸ ਗਰਗ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਹਰਿਆਣੇ ਦੇ ਚੀਫ ਮਿਨਿਸਟਰ ਜਿਹੜਾ ਹੁਣ ਸਿੱਧੇ ਤੌਰ ਤੇ RSS ਦਾ ਬੰਦਾ ਹੈ ਜੀ, ਉਸ ਨੂੰ ਸੌਂਪੀ ਹੈ। ਔਰ ਜਿਹੜਾ ਮੈਂ ਕਿਹਾ ਵੀ ਜ਼ਖਮਾਂ ਤੇ ਲੂਣ ਛਿੜਕਣਾ ਹੈ ਕਿ ਇਸ ਲੈਵਲ ਦਾ ਮੈਸੈਕਰ ਜਿਹਦੇ 'ਚ ਪੂਰਾ ਕੁਝ ਮਿਟਾ ਦਿੱਤਾ ਗਿਆ, ਖੰਡਰਾਤ ਮੌਜੂਦ ਨੇ, ਜਿਹੜੀ ਐਵੀਡੈਂਸ ਹੈ, ਔਰ ਇਹਦੇ 'ਚ ਉਹਨਾਂ ਨੇ ਕੋਈ ਦੋਸ਼ੀ ਨਹੀਂ ਮਿੱਥੇ। ਜਿਹੜੀ 4 ਸਾਲ ਦੀ ਹੀਅਰਿੰਗ ਤੋਂ ਬਾਅਦ ਇਹ ਰਿਪੋਰਟ ਦਿੱਤੀ ਔਰ ਖੁਦ 273 ਰਿਟਾਂ, 455 ਗਵਾਹ, ਕੰਪਨਸੇਸ਼ਨ। ਔਰ ਕੰਪਨਸੇਸ਼ਨ ਦੀ ਜਿਹੜੀ ਮੈਂ ਮੀਡੀਆ ਦੀ ਓਰੀਜਨਲੀ ਰਿਪੋਰਟ ਪੜਾਂਗਾ ਕਿਉਂਕਿ ਖਬਰ ਹੈ ਕਿ ਰਿਵਾੜੀ ਦੇ ਹੋਂਦ ਚੱਲਣ ਮਾਮਲੇ 'ਚ ਬਣਾਏ ਗਏ ਕਮਿਸ਼ਨ ਰਿਟਾਇਰਡ ਜੱਜ TP ਗਰਗ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਅੱਜ ਇੱਥੇ ਆਪਣੀ ਰਿਪੋਰਟ ਸੌਂਪੀ। ਇੱਕ ਸਰਕਾਰੀ ਬਿਆਨ ਅਨੁਸਾਰ ਸਰਕਾਰ ਨੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਤੇ ਗੁੜਗਾਉਂ ਅਤੇ ਪਟੌਦੀ ਮਾਮਲਿਆਂ ਵਿੱਚ 6 ਮਹੀਨੇ ਦਾ ਵਾਧੂ ਸਮਾਂ ਦੇਣ ਦਾ ਫੈਸਲਾ ਕੀਤਾ। ਅਜੇ ਵੀ ਕੰਮ ਮੁਕਾਇਆ ਨਹੀਂ। ਕਮਿਸ਼ਨ ਦੀਆਂ ਸਿਫਾਰਸ਼ਾਂ ਇਸ ਤਰ੍ਹਾਂ ਹਨ। ਪਿੰਡ ਹੋਂਦ ਦੇ 31 ਪੀੜਤ ਲੋਕਾਂ ਨੂੰ 20-20 ਲੱਖ ਰੁਪਏ ਤੋਂ ਵੱਧ ਦੀ ਵਾਧੂ ਸਹਾਇਤਾ ਰਕਮ ਦਿੱਤੀ ਜਾਏਗੀ, ਜਦੋਂ ਕਿ ਪਿਛਲੇ 23 ਸਾਲਾਂ ਵਿੱਚ 3 ਵਾਰ 7-7 ਲੱਖ ਰੁਪਏ ਦੀ ਰਕਮ ਪਹਿਲਾਂ ਹੀ ਦਿੱਤੀ ਜਾ ਚੁੱਕੀ। ਇਹ ਹੈ ਜੀ ਕਿ ਇੰਨੇ ਲੱਖ ਤੁਹਾਡੇ ਇੱਕ ਮਰੇ ਦਾ ਜਿਹੜਾ ਕੋਈ 5 ਲੱਖ ਕੋਈ 10 ਲੱਖ ਫਿਗਰ ਦੇ ਨਾਲ ਪਲੇ ਕਰ ਰਹੇ ਨੇ ਜੀ। 25 ਲੱਖ ਰੁਪਏ ਇਸ ਪਿੰਡ ਦੇ ਫੌਜੀ ਇੰਦਰਜੀਤ ਦੀ ਵਿਧਵਾ ਨੂੰ ਮਿਲਣਗੇ, ਜਿਸ ਨੇ ਹੁਣ ਤੱਕ ਮੁਆਵਜ਼ੇ ਦੀ ਕੋਈ ਵੀ ਰਕਮ ਪ੍ਰਾਪਤ ਨਹੀਂ ਕੀਤੀ। ਉਹਨੂੰ ਹੁਣ ਤੱਕ ਕੁਝ ਵੀ ਨਹੀਂ ਸੀ ਦਿੱਤਾ ਹੋਇਆ। ਇਸ ਰੌਲੇ ਗੋਲੇ ਤੋਂ ਬਾਅਦ 30 ਸਾਲ ਬਾਅਦ ਉਹਨੂੰ ਜਿਹੜਾ ਇਹ 25 ਲੱਖ ਰੁਪਏ ਦੇਣਗੇ। 36 ਪਟੀਸ਼ਨਰਾਂ ਨੂੰ 5-5 ਲੱਖ ਰੁਪਏ ਦੀ ਵਾਧੂ ਰਕਮ ਸੰਪਤੀ ਨੁਕਸਾਨ ਦੇ ਮੁਆਵਜ਼ੇ ਵਜੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਸਬੰਧਤ ਅਧਿਕਾਰੀਆਂ ਦੀ ਸੰਤੁਸ਼ਟੀ ਤੋਂ ਬਾਅਦ 5-5 ਲੱਖ ਰੁਪਏ ਦੀ ਦਾਨ ਵਜੋਂ ਉਹਨਾਂ ਨੂੰ ਗੁਰਦੁਆਰਾ, ਜੰਝ ਘਰ ਤੇ ਧਾਰਮਿਕ ਨਿਰਮਾਣ ਜਿੱਥੇ ਪਿੰਡ ਹੋਣ ਦੇ ਲੋਕ ਇਕੱਠੇ ਹੁੰਦੇ ਹਨ ਨੂੰ ਦਿੱਤੇ ਜਾਣਗੇ। ਇਹ ਸਾਡੇ ਤੇ ਆਸਾਨ ਕਰ ਰਹੇ ਨੇ ਕਿ ਜੀ ਅਸੀਂ ਹੁਣ 5 ਲੱਖ ਰੁਪਏ ਦਾ ਤੁਸੀਂ ਉੱਥੇ ਰਹਿਣ ਵਾਲੇ ਕਿਹੜੇ ਰਹਿ ਗਏ ਨੇ, ਗੁਰਦੁਆਰਾ ਕਿਹਨੇ ਬਣਾਉਣੇ, ਜਿਨ੍ਹਾਂ ਨੇ ਯਾਦਗਾਰ ਜਾਂ ਉਹਨੂੰ ਪ੍ਰੀਜ਼ਰਵ ਕਰਨਾ ਸੀ ਕਿ ਜੀ ਹੋਂਦ ਚੱਲੜ ਅਸੀਂ ਇੰਟਰਨੈਸ਼ਨਲ ਉਹ ਮੋਨੂਮੈਂਟ ਬਣਾਵਾਂਗੇ ਹੋਲੋਕਾਸਟ ਦਾ ਕਿ ਦੁਨੀਆ ਭਰ ਦੇ ਦੇਖਣਗੇ। ਇਹ ਹੁਣ 5-5 ਲੱਖ ਤੇ 3-3 ਲੱਖ ਉਹਨਾਂ ਮਰਿਆਂ ਦੀ ਇਹ ਕੀਮਤ ਪਾ ਰਹੇ ਨੇ ਜੀ। ਬਾਕੀ ਵੀ ਇਹੀ ਹੈ ਕਿ ਜੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਤਹਿਤ 5 ਮਾਰਚ 2011 ਨੂੰ ਰਾਜ ਸਰਕਾਰ ਨੇ ਬਣਾਇਆ ਸੀ ਔਰ ਰਵਾੜੀ ਦੇ ਪਿੰਡ ਹੋਂਦ ਚੱਲੜ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਹੋਈ ਹਿੰਸਾ ਦਾ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ ਔਰ ਕਮਿਸ਼ਨ ਨੇ 273 ਰਿਟਾਂ ਪ੍ਰਾਪਤ ਕੀਤੀਆਂ ਤੇ ਘਟਨਾ ਵਿੱਚ 455 ਗਵਾਹਾਂ ਦੇ ਬਿਆਨ ਦਰਜ ਕੀਤੇ। ਇਹ ਕਹਾਣੀ ਹੈ ਬਾਰ-ਬਾਰ ਨਵੰਬਰ 84 30 ਸਾਲ ਬਾਅਦ ਉਹੀ ਸਾਹਮਣੇ ਤੱਥ ਕਿ ਕੀ ਹੈ। ਉਧਰ ਕਲੀਨ ਚਿੱਟ ਹੈ, ਕਾਤਲ ਫਰੀ ਨੇ। ਇੱਥੇ ਦੱਬ ਛੱਡੀ ਗੱਲ ਲਗਭਗ 27 ਸਾਲ 2011 ਤੱਕ ਜੇ ਸਾਹਮਣੇ ਆਇਆ। ਇਹ ਨਹੀਂ ਹੈ ਵੀ ਦਿੱਲੀ ਦੇ ਕਮਿਸ਼ਨ, ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਨੇ ਕੀ ਰਿਪੋਰਟਾਂ ਦਿੱਤੀਆਂ, ਇਹ ਗਰਗ ਕਮਿਸ਼ਨ। ਔਰ ਇਸ ਗੱਲ ਦੀ ਆਸ ਸੀ ਬਹੁਤਿਆਂ ਨੂੰ ਕਿ ਜੀ ਇੱਥੇ ਕਿਉਂਕਿ ਹੁਣ ਇਹ ਇੰਡੀਪੈਂਡੈਂਟ ਕਮਿਸ਼ਨ ਬਣਿਆ, ਹੁਣ ਕੋਈ ਦਿੱਲੀ 'ਚ ਕਾਂਗਰਸ ਦੀ ਸਰਕਾਰ ਨਹੀਂ ਹੈ, ਇਹਦੇ 'ਚੋਂ ਜ਼ਰੂਰ ਇਨਸਾਫ ਮਿਲ। ਕਾਤਲ ਕਿੱਥੇ ਨੇ? 5 ਲੱਖ 2 ਲੱਖ ਤੁਸੀਂ 30 ਸਾਲ ਬਾਅਦ ਜਿਨ੍ਹਾਂ ਦੇ ਨੂੰ ਤੁਸੀਂ ਰੋਲ ਕੇ ਰੱਖ ਦਿੱਤੇ, ਔਰ ਕਾਤਲ ਕੌਣ ਹੈ? ਕਿਹਨਾਂ ਨੇ ਉਹ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਿੱਤੀਆਂ? ਕਿਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੋਏ ਨੇ? ਕੌਣ ਨੇ ਜਿਨ੍ਹਾਂ ਨੇ ਆਰਡਰ ਕੀਤਾ ਕਿ ਇਸ ਫਾਰ ਆਫ ਰਿਵਾੜੀ ਜਾਂ ਉਦੋਂ ਗੁੜਗਾਵਾਂ ਹੋਏਗਾ ਇਸ 'ਚ ਜਾ ਕੇ ਤੁਸੀਂ ਉਹ ਹੋਂਦ ਚੱਲੜ ਹੋਏ, ਪਟੌਦੀ ਹੋਏ ਵੀ ਸਿੱਖਾਂ ਦੀ ਨਸਲਕੁਸ਼ੀ ਕਰੋ। ਸੋ ਇਹ ਗੁਲਾਮੀ ਬਾਰ-ਬਾਰ ਹਰ ਘਟਨਾ ਤੋਂ ਬਾਅਦ ਸਾਨੂੰ ਯਾਦ ਕਰਵਾ ਰਹੀ ਹੈ
ਕਿ ਜਦੋਂ ਤੱਕ ਤੁਸੀਂ ਇਹ ਗੁਲਾਮੀ ਦੇ ਸੰਗਲ ਨਹੀਂ ਕੱਟਦੇ ਤੁਹਾਡੇ ਲਈ ਕੋਈ ਰਸਤਾ ਹੋਰ ਨਹੀਂ ਹੈ, ਨਹੀਂ ਤਾਂ ਇਹ ਕਹਾਣੀ ਫਿਰ ਦੁਹਰਾਈ ਜਾਏਗੀ। ਔਰ ਅਸੀਂ ਦੇਖਦੇ ਹਾਂ ਕਿ ਜਿਸ ਕਿਸਮ ਦਾ ਮਾਹੌਲ ਉੱਥੇ ਬਣ ਰਿਹਾ, ਅੱਜ ਸਾਨੂੰ ਸਾਡੇ ਵੀ ਤਬਕੇ ਨੂੰ ਲੱਗ ਰਿਹਾ ਜੀ ਈਸਾਈਆਂ ਦੇ ਗਿਰਜਿਆਂ ਤੇ ਹਮਲੇ ਹੋ ਰਹੇ ਨੇ। ਔਰ ਜਿਵੇਂ ਹੁਣ ਕੈਨੇਡਾ ਚ ਮੋਦੀ ਨੇ ਆਣਾ ਹੈ, ਔਰ ਕੱਲ ਮੇਰਾ ਰੇਡੀਓ ਪ੍ਰੋਗਰਾਮ ਸੀ ਬੀਬੀ ਤਜਿੰਦਰ ਕੌਰ ਨਾਲ ਹੁੰਦਾ ਹੈ, ਉਹਨਾਂ ਨੇ ਇੱਕ ਸਵਾਲ ਪੁੱਛਿਆ ਕਿ ਜੀ ਬਹੁਤ ਸਾਰੇ ਕਹਿ ਰਹੇ ਨੇ ਜੀ ਮੋਦੀ ਦਾ ਤੁਸੀਂ ਸਿੱਖ ਕਿਉਂ ਵਿਰੋਧ ਕਰ ਰਹੇ ਨੇ, ਕੋਈ ਸਿੱਖਾਂ ਨੂੰ ਥੋੜੀ ਮਾਰ ਰਿਹਾ। ਮੈਂ ਕਿਹਾ ਵੀ ਕੋਈ ਤਾਂ ਸ਼ਰਮ ਹਿਆ ਕਰੀਏ। ਅਸੀਂ ਹੁਣ ਇਸ ਲੈਵਲ ਤੱਕ ਅਸੀਂ ਚਲੇ ਗਏ, ਸਾਨੂੰ ਨਜ਼ਰ ਨਹੀਂ ਆ ਰਿਹਾ ਵੀ ਕੀ ਹੋ ਰਿਹਾ ਉੱਥੇ, ਕਿ ਵੀ 50,000 ਸਿੱਖ ਕਿਸਾਨ ਮੋਦੀ ਨੇ ਨਹੀਂ ਉੱਥੋਂ ਕੱਢੇ ਹੈ, ਔਰ ਉਹਦੀਆਂ ਨੀਤੀਆਂ ਕੀ ਨੇ। ਜੇ ਅੱਜ ਕ੍ਰਿਸਚੀਅਨ ਨਨਸ ਨਾਲ ਗੈਂਗ ਰੇਪ ਹੋ ਰਹੇ ਨੇ, ਚਰਚ ਢਾਏ ਜਾ ਰਹੇ ਨੇ, ਹਮਲੇ ਹੋ ਰਹੇ ਨੇ, ਕਨਵੈਂਟ ਸਕੂਲਾਂ ਤੇ ਹੋ ਰਹੇ ਨੇ, ਮਸੀਤਾਂ ਨੂੰ ਜਿਹੜਾ ਹੈ ਉੱਥੋਂ ਕੱਢ ਕੇ ਜੋ ਕੁਝ ਹਾਸ਼ਿਮਪੁਰੇ ਦਾ ਫੈਸਲਾ ਸਾਹਮਣੇ ਆਇਆ ਜਾਂ ਅੱਜ ਚੱਲ ਰਿਹਾ, ਇਸ ਅਸੀਂ ਭੁਲੇਖੇ 'ਚ ਨਾ ਰਹੀਏ। ਆਲਰੇਡੀ ਗੁਰਦੁਆਰਾ ਗਿਆਨ ਗੋਦੜੀ ਦਾ ਜ਼ਿਕਰ ਹੁੰਦਾ ਹੈ ਕਿ ਹਰਿਦੁਆਰ 'ਚ ਉਸ ਇਤਿਹਾਸਕ ਗੁਰਦੁਆਰੇ ਤੇ ਕਿਵੇਂ ਸਕਾਊਟਸ ਦਫ਼ਤਰ ਬਣਾਇਆ ਹੋਇਆ, ਲੇਕਿਨ ਇਹਨਾਂ ਦੇ ਮੂੰਹ 'ਚੋਂ ਕਦੇ ਜਿਹੜੀ ਹੈ ਜ਼ੁਬਾਨ ਇਹਨਾਂ ਦੀ ਖੁੱਲਦੀ ਨਹੀਂ ਹੈ ਅਕਾਲੀਆਂ ਦੀ ਕਿ ਭਾਈ ਇਹ ਗੁਰਦੁਆਰਾ ਸਾਡੇ ਹਵਾਲੇ ਕਰੋ। ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜਿਵੇਂ RSS ਦੇ ਹੌਸਲੇ ਬੁਲੰਦ ਨੇ, ਔਰ ਇਹ ਜਦੋਂ ਵੀ ਕੋਈ ਫਿਊਚਰ 'ਚ ਇਹਨਾਂ ਨੇ ਸਾਡੇ ਤੇ ਸਟ੍ਰਾਈਕ ਕੀਤਾ, ਫਿਰ ਸਾਨੂੰ ਈਵਨ ਨਵੰਬਰ 84 ਵੀ ਜਿਹੜਾ ਹੈ ਉਹ ਇਹਨਾਂ ਦੇ ਜ਼ੁਲਮਾਂ ਸਾਹਮਣੇ ਬਹੁਤ ਪਤਲਾ ਲੱਗੇਗਾ। ਸੋ ਅਜੇ ਵੀ ਜਿਹਨੂੰ ਕਹਿੰਦੇ ਨੇ ਕਿ ਬਈ ਬਾਮੁਲਾਜ਼ਾ ਹੋਸ਼ਿਆਰ, ਅਜੇ ਵੀ ਇਸ ਗੱਲ ਦੇ ਲਈ ਜਿਹੜਾ ਆਪਣੇ ਆਪ ਨੂੰ ਜਿਹੜਾ ਹੈ ਉਹ ਖੜੇ ਕਰੀਏ ਔਰ ਇਹ ਗੁਲਾਮੀ ਦੇ ਸੰਗਲ ਕੱਟੀਏ, ਨਹੀਂ ਤਾਂ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ ਔਰ ਉਸ ਦਾ ਦੇ ਜਿਹੜੇ ਉਹ ਕਰਨ ਵਾਲੇ ਨੇ ਉਹ ਸਕਾਟ ਫਰੀ, ਉਹਨਾਂ ਨੂੰ ਵਜ਼ੀਰੀਆਂ ਔਰ ਸਾਡੀਆਂ ਬੀਬੀਆਂ ਦੇ ਪੱਲੇ ਹੰਝੂ ਯਤੀਮ ਬੱਚਿਆਂ ਦੇ ਸਾਹਮਣੇ ਹੌਕੇ ਜੀ, ਔਰ ਇਸ ਤੋਂ ਬਾਅਦ ਕੁਛ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।